ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਇਸ ਉੱਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 28 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਟਰਨੀ ਜੇ ਟੇਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਨ, ਸਰਬਜੀਤ ਸਿੰਘ, ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੈਂਟੀਕਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਲਾ ਫੂਡ ਚੇਨ ਜੋ ਹੈਗੀਆਂ ਆ, ਉਹਨਾਂ ਦੇ ਲਈ ਆਇਆ ਸੀ ਵੀ ਉਹਨਾਂ ਦੇ ਮਿਨੀਮਮ ਵੇਜ $20 ਹੋਊਗੇ ਤੇ ਉਹ ਵੱਧ ਕੇ $24 ਤੱਕ ਚਲੇ ਜਾਣਗੇ। ਸੋ ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜੋ ਪੀਜ਼ਾ ਰੈਸਟੋਰੈਂਟ ਸੀ ਜਾਂ ਹੋਰ ਫੂਡ ਦੀਆਂ ਫਰੈਂਚਾਈਜ਼ ਸੀਆਂ, ਉਹਨਾਂ ਨੇ ਆਪਣੇ EMPLOYE ਵੀ ਕੱਟ ਦਿੱਤੇ। ਖਾਸ ਕਰਕੇ ਪੀਜ਼ਾ ਵਾਲਿਆਂ ਨੇ ਵੀ ਅਸੀਂ ਡਿਲੀਵਰੀ ਵਾਲਾ ਜਿਹੜਾ ਆ ਉਹ ਨਹੀਂ ਰੱਖਣਾ, ਕਿਉਂਕਿ ਇੰਨੇ ਅਸੀਂ ਅਫੋਰਡ ਨਹੀਂ ਕਰ ਸਕਦੇ ਪੇ ਕਰਨੇ, ਤੇ ਉਹ ਜੋ ਥਰਡ ਪਾਰਟੀ ਹੈਗੀ ਆ ਜਿੱਦਾਂ ਡੋਰਡੈਸ਼ ਵਗੈਰਾ ਉਸ ਨੂੰ ਯੂਜ਼ ਕਰਨਗੇ। ਹੁਣ ਅੱਜ ਇੱਕ ਰਿਪੋਰਟ ਇਹ ਆਈ ਆ ਵੀ ਜਿਹੜੀ ਪਨੇਰਾ ਬ੍ਰੈਡ ਕਰਕੇ ਕੰਪਨੀ ਆ, ਉਸ ਨੇ ਆਪਣੇ ਆਪ ਨੂੰ ਇਸ ਲਾ ਤੋਂ ਬਾਹਰ ਕਢਾ ਲਿਆ। ਕਾਰਨ ਕੀ ਹੋਇਆ ਵੀ ਜਦੋਂ ਗਵਰਨਰ ਗੈਬਨ ਨਿਊਸਮ ਆ, ਉਹਨਾਂ ਨੇ ਇੱਕ ਟਾਈਮ ਦੇ ਉੱਤੇ $7,000 ਦੀ ਜਿਹੜੀ ਡੋਨੇਸ਼ਨ ਦਿੱਤੀ ਸੀ ਇਲੈਕਸ਼ਨ ਦੇ ਲਈ। ਉਹ ਤੋਂ ਬਾਅਦ ਜਦੋਂ ਰੀਕਾਲ ਹੋਇਆ, ਉਸ ਟਾਈਮ ਦੇ ਉੱਤੇ $1 ਲੱਖ ਦੀ ਵੀ ਜਿਹੜੀ ਆ ਉਹ ਰੀਕਾਲ ਦੇ ਅਗੇਂਸਟ ਡੋਨੇਸ਼ਨ ਦਿੱਤੀ ਸੀ। ਇਸ ਤੋਂ ਬਿਨਾਂ ਇੱਕ ਵਾਰ ਹੋਰ 3 ਵਾਰ ਲਗਾਤਾਰ ਪਨੇਰਾ ਬ੍ਰੈਡ ਜੋ ਕੰਪਨੀ ਆ, ਉਹਨਾਂ ਨੇ ਜੋ ਡੋਨੇਸ਼ਨ ਆ ਉਹ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੂੰ ਦਿੱਤੀ, ਕੈਂਪੇਨ ਫੰਡਸ ਦਿੱਤੇ। ਤੇ ਇਸ ਨੂੰ ਦੇਖਦੇ ਹੋਏ ਸੋ ਗਵਰਨਰ ਸਾਹਿਬ ਨੇ ਉਹਨਾਂ ਦੇ ਉੱਤੇ ਜਿਹੜਾ ਮੇਅਰ ਦਾ ਹੱਥ ਰੱਖ ਲਿਆ ਤੇ ਪਨੇਰਾ ਬ੍ਰੈਡ ਜਿਹੜੀ ਕੰਪਨੀ ਆ, ਇਸ ਨੂੰ ਬਾਕੀ ਦੀਆਂ ਜਿਹੜੀਆਂ ਫੂਡ ਫਰੈਂਚਾਈਜ਼ੀ ਹੈਗੀਆਂ ਆ ਉਹਨਾਂ ਤੋਂ ਅਲੱਗ ਕਰ ਲਿਆ ਵੀ ਨਹੀਂ, ਇਹਨਾਂ ਦੇ ਉੱਤੇ ਜਿਹੜਾ ਮਿਨੀਮਮ ਵੇਜ ਵਾਲਾ ਰੂਲ ਆ ਉਹ ਨਹੀਂ ਲਾਗੂ ਹੋਊਗਾ। ਹੁਣ ਜੋ ਰਿਪਬਲਿਕਨਸ ਆ ਉਹ ਕਹਿੰਦੇ ਆ ਵੀ ਇਸ ਦੀ ਜਿਹੜੀ ਆ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਵੀ ਇਹ ਕੈਂਪੇਨ ਫੰਡਸ ਲੈ ਕੇ ਇੱਕ ਫੇਵਰ ਜਿਹੜੀ ਆ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਵੱਲੋਂ ਪਨੇਰਾ ਬ੍ਰੈਡ ਕੰਪਨੀ ਆ ਉਸ ਨੂੰ ਦਿੱਤੀ ਗਈ ਹੈਗੀ ਆ। ਜੇ ਦੱਸ ਜਾਈਏ, ਬਿੱਲ ਗਵਰਨਰ ਨੇ ਤਾਂ ਨਹੀਂ ਲਿਖਿਆ, ਗਵਰਨਰ ਦੇ ਮੋਹਰੇ ਜਿਹੜਾ ਆਇਆ ਸੀ ਸਾਈਨ ਉਹਨਾਂ ਨੇ ਕੀਤਾ। ਇਹ ਬਿੱਲ ਜਿਹੜੇ ਲਿਆਂਦਾ ਗਿਆ ਸੀ, ਜਿਸ ਦਾ ਨੰਬਰ ਸੀਗਾ ਅਸੈਂਬਲੀ ਬਿੱਲ 1228। ਇਹ ਉਦੋਂ ਵੀ ਚਰਚਾ ਜਿਹੜੀ ਚੱਲੀ ਸੀ ਜਦੋਂ ਪਾਸ ਹੋਇਆ ਸੀਗਾ, ਵੀ ਇਹਦੇ ਵਿੱਚ ਇੱਕ ਜਿਹੜੀ ਖਾਸ ਲਾਈਨ ਲਿਖੀ ਆ ਵੀ ਇਹ ਬੇਕਰੀ ਦੈਟ ਪ੍ਰੋਡਿਊਸਿਸ ਫਾਰ ਸੇਲ ਔਨ ਐਸਟੈਬਲਿਸ਼ਮੈਂਟ ਪ੍ਰੈਮਿਸਿਸ ਬ੍ਰੈਡ, ਯਾਨੀ ਕਿ ਉਹ ਬਿਜ਼ਨਸਿਸ ਜਿਹੜੇ ਆਪਣੇ ਬਿਜ਼ਨਸ ਵਾਲੀ ਥਾਂ ਦੇ ਉੱਤੇ ਬ੍ਰੈਡ ਬਣਾਉਂਦੇ ਆ, ਉਹਨਾਂ ਨੂੰ ਇਸ ਮਿਨੀਮਮ ਵੇਜ ਵਾਲੀ ਜਿਹੜੀ ਰੇਜ਼ ਹੈਗੀ ਆ ਉਸ ਤੋਂ ਐਗਜ਼ੈਂਪਟ ਹੋਊਗਾ, ਉਹ ਬਚੇ ਰਹਿਣਗੇ, ਜੋ ਕਿ 1 ਅਪ੍ਰੈਲ ਤੋਂ ਹੁਣ ਚਾਲੂ ਹੋਣ ਜਾ ਰਹੀ ਆ। ਸੋ ਉਹਦੇ ਵਿੱਚ ਜਦ ਦੇਖਿਆ ਗਿਆ, ਘੋਖ ਕਰ ਰਹੇ ਸੀ ਤਾਂ ਦੇਖਿਆ ਗਿਆ ਵੀ ਪਨੇਰਾ ਬ੍ਰੈਡ ਸਮਹਾਓ ਜਿਹੜੀ ਇਸ ਵਿੱਚ ਬਚ ਰਹੀ ਹੈਗੀ ਆ। ਤੇ ਅੱਜ ਜਿਹੜਾ KTLA ਨੇ ਇਹ ਜਿਹੜੀ ਰਿਪੋਰਟ ਛਾਪੀ ਆ, ਉਸ ਦੇ ਵਿੱਚ ਉਹ ਦੱਸ ਰਹੇ ਆ ਵੀ ਇੱਦਾਂ ਗੈਵਨ ਨਿਊਸਮ ਹੁਣਾਂ ਨੂੰ ਉਹ ਡੋਨੇਸ਼ਨਸ ਜਿਹੜੇ ਆ ਉਹ ਦਿੰਦੇ ਰਹੇ ਆ। ਸੋ ਉਹ ਲਿੰਕ ਜਿਹੜਾ ਇਸ ਟਾਈਮ ਐਸਟੈਬਲਿਸ਼ ਕੀਤਾ ਜਾ ਰਿਹਾ ਹੈਗਾ ਆ। ਬਲੂਮਬਰਗ ਨੇ ਸਭ ਤੋਂ ਪਹਿਲਾਂ ਇਸ ਨੂੰ ਜਿਹੜਾ ਉਹ ਪੇਸ਼ ਕੀਤਾ। ਉਹਦੇ ਵਿੱਚ ਲੋਕਾਂ ਨੇ ਜਿਨ੍ਹਾਂ ਨੇ ਗੱਲ ਕੀਤੀ ਬਲੂਮਬਰਗ ਦੇ ਨਾਲ, ਉਹਨਾਂ ਨੂੰ ਕਿਹਾ ਵੀ ਉਹਨਾਂ ਨੇ ਆਖਿਆ ਸੀਗਾ ਗਵਰਨਰ ਨੂੰ, ਵੀ ਕਹਿੰਦੇ ਵੀ ਜਿਹੜੇ ਗਵਰਨਰ ਦੇ ਟੌਪ ਏਡਸ ਹੈਗੇ ਆ, ਯਾਨੀ ਕਿ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਆ, ਉਹਨਾਂ ਨੇ ਕਿਹਾ ਸੀਗਾ ਵੀ ਭਾਈ ਇਹ ਰੀਕਨਸੀਡਰ ਕਰਨਾ ਚਾਹੀਦਾ ਆ ਵੀ ਤਾਂ ਜੋ ਪਨੇਰਾ ਨੂੰ ਵੀ ਕਲਾਸੀਫਾਈ ਕੀਤਾ ਜਾਵੇ ਫਾਸਟ ਫੂਡ ਦੇ ਲਈ, ਪਰ ਉਸ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਉਹਨਾਂ ਨੇ ਕਦਮ ਨਹੀਂ ਚੱਕਿਆ ਤੇ ਪਨੇਰਾ ਬ੍ਰੈਡ ਵਾਲੇ ਜਿਹੜੇ ਇਸ ਦੇ ਵਿੱਚ ਓਵਰਆਲ ਐਗਜ਼ੈਂਪਟ ਜਿਹੜੇ ਉਹ ਹੋ ਗਏ ਹੈਗੇ ਆ। ਸੋ ਜਿੱਦਾਂ ਕਹਿ ਰਹੇ ਆ ਵੀ ਪਨੇਰਾ ਬ੍ਰੈਡ ਨੂੰ ਸਵਾਲ ਪੁੱਛੇ ਗਏ, ਅਜੇ ਤੱਕ ਕਹਿੰਦੇ ਵੀ ਉਹਨਾਂ ਨੇ ਇਸ ਦੇ ਉੱਤੇ ਕਿਸੇ ਤਰੀਕੇ ਦੀ ਟਿੱਪਣੀ ਨਹੀਂ ਕੀਤੀ, ਕਿਉਂਕਿ ਇਹ ਡਾਇਰੈਕਟ ਲਿੰਕ ਆ ਰਿਹਾ ਆ
ਪੂਰੇ ਫਾਸਟ ਫੂਡ ਚੇਨਸ ਵਾਲੇ ਜਿੱਦਾਂ ਤੁਸੀਂ ਦੱਸ ਰਹੇ ਆ, ਪਹਿਲਾਂ ਵੀ ਆਪਾਂ ਖਬਰਾਂ ਕੀਤੀਆਂ ਵੀ ਉਹ ਲੇ ਆਫ ਕਰ ਰਹੇ ਸੀਗੇ, ਵੀ ਇਹ ਮਿਨੀਮਮ ਵੇਜ ਦੇ ਨਾਲ ਸਾਡਾ ਸਰਦਾ ਨਹੀਂ, ਤੇ ਪਨੇਰਾ ਬ੍ਰੈਡ ਵਾਲੇ ਚੁੱਪ ਚੁਪੀਤੇ ਜਿਹੜੇ ਇਸ ਦੇ ਵਿੱਚੋਂ ਬਚ ਗਏ ਆ, ਤੇ ਹੁਣ ਜਿਹੜਾ ਇਸ ਦੇ ਵਿੱਚ ਲਿੰਕ ਜਿਹੜਾ ਸਾਰਿਆਂ ਦੇ ਸਾਹਮਣੇ ਜਿਹੜਾ ਉਹ ਆਇਆ ਆ। ਸੋ ਦੇਖੋ ਅੱਗੇ ਕੀ ਬਣਦਾ ਆ, ਇਹ ਕਿੰਨੀ ਕੁ ਇਹਨਾਂ ਦੇ ਲਈ ਗਲੇ ਦੀ ਹੱਡੀ ਜਿਹੜੀ ਉਹ ਬਣੂਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਚਰਚਾ ਜਿਹੜੀ ਉਹ ਖਾਸੀ ਹੁਣ ਇਸ ਬਾਬਤ ਛਿੜ ਚੁੱਕੀ ਆ। ਕੈਲੀਫੋਰਨੀਆ ਦੇ ਹਾਈਵੇ 1 ਜੋ ਬਿਗ ਸਰ ਦੇ ਲਾਗੇ ਹੈਗਾ ਆ, ਉੱਥੇ ਕਹਿੰਦੇ ਇੱਕ ਡਰਾਈਵਰ ਕਲਿਫ ਤੋਂ ਕਾਰ ਸਣੀ ਥੱਲੇ ਡਿੱਗ ਪਿਆ ਤੇ 2 ਦਿਨ ਉਹ ਥੱਲੇ ਰਿਹਾ, ਕਾਫੀ 100 ਫੁੱਟ ਡੂੰਘਾ। ਤੇ ਬਾਅਦ ਦੇ ਵਿੱਚ ਜੋ ਪੋਸਟ ਰੈਂਚ ਇਨ ਆ, ਜਿੱਥੇ ਉਹ ਕੰਮ ਕਰਦਾ ਸੀ, ਤੇ 5 ਸਟਾਰ ਹੋਟਲ ਆ ਬਿਗ ਸਰ ਦੇ ਵਿੱਚ, 2 ਦਿਨ ਡਿਸਅਪੀਅਰ ਹੋਣ ਤੋਂ ਬਾਅਦ CHP ਨੂੰ ਕੰਟੈਕਟ ਕੀਤਾ ਗਿਆ। CHP ਦੀ 에ਅਰ ਡਿਵੀਜ਼ਨ ਨੇ ਸਰਚ ਕੀਤਾ ਪੋਸਟ ਰੈਂਚ ਏਰੀਏ ਤੋਂ ਲੈ ਕੇ ਬਿਗ ਸਰ ਦਾ ਜੋ ਸਾਰਾ ਮੋਨਾਸਟਰੀ ਬੀਚ ਹੈਗਾ ਕਾਰਮਲ ਵਾਲਾ, ਤੇ ਉਹਨਾਂ ਨੇ ਫਿਰ ਇਹ ਲੋਕੇਟ ਕੀਤੀ ਇੱਕ ਕਾਰ, ਵੀ ਬਹੁਤ ਟੁੱਟੀ ਫੁੱਟੀ ਕਾਰ ਇੱਕ ਕਲਿਫ ਦੇ ਵਿੱਚ ਥੱਲੇ ਜਾ ਕੇ ਫਸੀ ਹੋਈ ਆ, 400 ਫੁੱਟ ਡੂੰਘੀ। ਤੇ ਇੱਕ ਬੰਦਾ ਜੋ ਆ ਉੱਥੋਂ ਇੱਕ ਮੇਕ ਸ਼ਿਫਟ ਫਲੈਗ ਲੈ ਕੇ ਜੋ ਆ ਉਹ ਵੇਵ ਕਰ ਰਿਹਾ ਸੀ, ਮੇ ਵੀ ਆਪਣੀ ਕਮੀਜ਼ ਦੇ ਨਾਲ ਜਾਂ ਕੁਛ, ਤੇ ਉਸ ਨੂੰ ਉਸ ਤੋਂ ਬਾਅਦ ਫਿਰ ਕੱਢ ਲਿਆ ਗਿਆ ਸਨ ਰੂਫ ਤੋਂ। ਉਹ ਕਹਿੰਦਾ ਵੀ ਉੱਥੇ ਜੋ ਹਿਰਨ ਕ੍ਰਾਸ ਕਰ ਰਹੇ ਸੀ ਹਾਈਵੇ 1 ਦੇ ਉੱਤੇ, ਤੇ ਜਿਸ ਟਾਈਮ ਉਹ ਘਰ ਨੂੰ ਵਾਪਸ ਜਾ ਰਿਹਾ ਸੀ, ਉਹਨਾਂ ਨੂੰ ਬਚਾਉਣ ਲੱਗਾ, ਉਹ ਸਾਈਡ ਨੂੰ ਹੋਇਆ, ਤੇ ਜਿੱਥੋਂ ਉਹਦੀ ਕਾਰ ਜਿਹੜੀ ਆ ਡਿੱਗ ਪਈ ਕਲਿਫ ਤੋਂ ਥੱਲੇ 400 ਫੁੱਟ ਡੂੰਘੀ, ਤੇ ਉਹ ਆਪਣੇ ਆਪ ਇਜੈਕਟ ਹੋ ਗਿਆ ਸਨ ਰੂਫ ਦੇ ਥਰੂ ਜਦੋਂ ਡਿੱਗ ਪਿਆ, ਤੇ ਲੱਕਲੀ ਉਹਦੇ ਸੱਟਾਂ ਚੋਟਾਂ ਤਾਂ ਜ਼ਰੂਰ ਲੱਗੀਆਂ, ਪਰ ਉਹ ਸਰਵਾਈਵ ਕਰ ਗਿਆ। ਜੀ, ਸਟੈਨਿਸਲਾਸ ਕਾਊਂਟੀ ਸ਼ੈਰਿਫ ਆਫਿਸ ਨੇ ਜਿਹੜਾ ਦੱਸਿਆ ਵੀ ਉਹ ਇੱਕ ਜਾਂਚ ਨੂੰ ਲੀਡ ਕਰ ਰਹੇ ਆ, ਅੱਗੇ ਵਧਾ ਰਹੇ ਆ ਇਨਵੈਸਟੀਗੇਸ਼ਨ ਨੂੰ, ਜਿਸ ਦੇ ਵਿੱਚ ਇੱਕ ਆਊਟਲਾ ਮੋਟਰਸਾਈਕਲ ਗੈਂਗ ਮੈਂਬਰਸ ਆ, ਉਹਨਾਂ ਦੀ ਜਾਂਚ ਜਿਹੜੀ ਉਹ ਚੱਲ ਰਹੀ ਆ। ਇਸੇ ਦੇ ਬਾਬਤ ਹੈਲਜ਼ ਐਂਜਲਸ, ਇਹ ਇੱਕ ਮੋਟਰਸਾਈਕਲ ਕਲੱਬ ਆ ਕਾਫੀ ਪੁਰਾਣਾ, ਉੱਥੇ ਸਟਾਕਟਨ ਵਾਲੀ ਜਿਹੜੀ ਜਿੱਥੇ ਇਹਨਾਂ ਦੀ ਥਾਂ ਆ, ਉਸ ਨੂੰ ਕਹਿੰਦੇ ਵੀ ਰੇਡ ਮਾਰ ਕੇ ਪੁਲਿਸ ਵਾਲਿਆਂ ਨੇ ਜਿਹੜਾ ਸਰਚ ਕੀਤਾ ਹੈਗਾ ਆ। ਕਹਿੰਦੇ ਵੀ ਇਹ ਇੱਕ ਆਪਰੇਸ਼ਨ ਦੇ ਤਹਿਤ ਸੈਂਟਰਲ ਵੈਲੀ ਦੇ ਵਿੱਚ ਗੈਂਗ ਮੈਂਬਰਸ, ਮੋਟਰਸਾਈਕਲ ਗੈਂਗ ਮੈਂਬਰਸ ਦੇ ਅਕ੍ਰੋਸ ਜਿਹੜੀ ਜਾਂਚ ਆ ਉਹ ਚੱਲ ਰਹੀ ਹੈਗੀ ਆ। CHP ਨੇ ਜਿਹੜਾ ਦੱਸਿਆ ਸਵਾਟ ਟੀਮ ਨੇ ਸਟੈਨਿਸਲਾਸ ਕਾਊਂਟੀ ਸ਼ੈਰਿਫ ਆਫਿਸ ਦੀ ਮੌਕੇ ਦੇ ਉੱਤੇ ਮਦਦ ਕੀਤੀ ਸੀ। ਸਟਾਕਟਨ ਦੇ ਡਾਊਨਟਾਊਨ ਦੇ ਵਿੱਚ ਹੈਲਜ਼ ਐਂਜਲਸ ਦਾ ਇੱਕ ਕਲੱਬ ਹਾਊਸ ਹੈਗਾ ਆ ਮਾਈਨਰ ਐਵੀਨਿਊ ਦੇ ਉੱਤੇ, ਉੱਥੇ ਜਿਹੜਾ ਆ ਇਹ ਰੇਡ ਜਿਹੜੀ ਉਹ ਮਾਰੀ ਗਈ ਹੈਗੀ ਆ। ਸੋ ਕਹਿੰਦੇ ਵੀ ਟੈਕਟੀਕਲ ਟੀਮਸ ਦੇ ਨਾਲ ਉਹਨਾਂ ਨੇ ਫੋਰਸਡ ਐਂਟਰੀ, ਧੱਕੇ ਦੇ ਨਾਲ ਕਲੱਬ ਹਾਊਸ ਦੇ ਵਿੱਚ ਐਂਟਰੀ ਕੀਤੀ, ਜੋ ਕਿ ਉਸ ਟਾਈਮ ਦੇ ਉੱਤੇ ਖਾਲੀ ਸੀਗਾ ਤੇ ਕਹਿੰਦੇ ਤਾਲੇ ਲੱਗੇ ਹੋਏ ਸੀਗੇ। ਅਧਿਕਾਰੀਆਂ ਨੇ ਕਿਹਾ ਵੀ ਸਾਡੇ ਕੋਲ ਆਥੋਰਾਈਜ਼ਡ ਸਰਚ ਵਾਰੰਟ ਸੀਗੇ। ਸਟਾਕਟਨ ਦੇ ਰਹਿਣ ਵਾਲੇ ਜਿਹੜੇ ਉੱਥੇ ਲੋਕ ਆ, ਉਹਨਾਂ ਨੇ ਕਿਹਾ ਵੀ ਸਾਨੂੰ ਤੜਕੇ ਸਵੇਰੇ 5 ਵਜੇ ਹੈਲੀਕਾਪਟਰਸ ਦੀਆਂ ਆਵਾਜ਼ਾਂ ਜਿਹੜੀਆਂ ਉਹ ਆਉਣੀਆਂ ਸ਼ੁਰੂ ਹੋ ਗਈਆਂ, ਤੇ ਕਹਿੰਦੇ ਘਰੋਂ ਦੇਖਦੇ ਰਹੇ ਵੀ ਕਿਸ ਤਰੀਕੇ ਦੇ ਨਾਲ ਸਵਾਟ ਦੇ ਆਫਿਸਰਸ ਆ ਉਹ ਆਪਣਾ ਜਿਹੜਾ ਉਹ ਕੰਮ ਕਰ ਰਹੇ ਹੈਗੇ ਆ। ਸੋ ਇਹ ਪੂਰਾ ਮਾਮਲਾ ਕੀ ਹੈਗਾ ਆ, ਇਸ ਦੇ ਵਿੱਚ ਹੁਣ ਹੌਲੀ ਹੌਲੀ ਅੱਗੇ ਪਤਾ ਲੱਗੇਗਾ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਇਦਾਂ ਦਾ ਪ੍ਰੋਗਰਾਮ ਲੈ ਕੇ ਸਕੂਲਾਂ ਦੇ ਵਿੱਚ ਜੋ ਸਰਕਾਰ ਆ ਉਹ ਆ ਰਹੀ ਆ, ਜਿਹਦੇ ਨਾਲ 4 ਸਾਲਾਂ ਦੇ ਜਿਹੜੇ ਕਾਲਜਸ ਆ ਜਾਂ ਯੂਨੀਵਰਸਿਟੀਜ਼ ਆ, ਸਟੇਟ ਯੂਨੀਵਰਸਿਟੀ ਆ ਚਾਹੇ UC ਸਿਸਟਮ ਆ, ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਸਟੂਡੈਂਟਸ ਆ ਉਹ ਉਹਨਾਂ ਦਾ ਐਡਮਿਸ਼ਨ ਹੋਊਗਾ। ਕਹਿੰਦੇ ਭਈ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਹਾਈ ਸਕੂਲ ਦੇ ਵਿੱਚ, ਉਹ ਜਿਹੜੀਆਂ A through G ਰਿਕੁਆਇਰਮੈਂਟਸ ਹੁੰਦੀਆਂ ਆ ਯੂਨੀਵਰਸਿਟੀ ਆਫ ਕੈਲੀਫੋਰਨੀਆ ਜਾਂ ਕੈਲ ਸਟੇਟ ਯੂਨੀਵਰਸਿਟੀ ਸਿਸਟਮ ਦੇ ਵਿੱਚ ਐਡਮਿਸ਼ਨ ਦੇ ਲਈ, ਉਹਨਾਂ ਚੋਂ ਫੇਲ ਹੋ ਜਾਂਦੇ ਹੈਗੇ ਆ। ਸੋ ਹੁਣ ਉਸ ਨੂੰ ਸ਼ੋਰਟ ਕਰਨ ਦੀ ਜਿਹੜੀ ਆ ਕੋਸ਼ਿਸ਼ ਚੱਲ ਰਹੀ ਹੈਗੀ ਆ, ਤਾਂ ਕਿ ਵੱਧ ਤੋਂ ਵੱਧ ਜਿਹੜੇ ਸਟੂਡੈਂਟਸ ਆ ਉਹ ਯੂਨੀਵਰਸਿਟੀ ਦੇ ਵਿੱਚ ਜਾ ਸਕਣ। ਕਹਿੰਦੇ ਵੀ ਕਈ ਜਿਹੜੇ ਸਕੂਲ ਹੁੰਦੇ ਆ ਉਹ ਗਰੀਬੀ ਵਾਲੇ ਏਰੀਏ ਦੇ ਵਿੱਚ ਆ, ਤੇ ਉੱਥੇ ਦੇ ਜਿਹੜੇ ਉਹਨਾਂ ਦਾ ਜੋ ਗ੍ਰੇਡਿੰਗ ਸਿਸਟਮ ਆ ਉਹ ਗ੍ਰੇਡਸ ਬੜੇ ਘੱਟ ਆਉਂਦੇ ਆ, ਉਹ ਨੇਬਰਹੁੱਡ ਉਸ ਹਿਸਾਬ ਦੇ ਨਾਲ ਆ। ਸੋ ਉਹਦਾ ਜਿਹੜਾ ਇਫੈਕਟ ਸਟੂਡੈਂਟਸ ਤੇ ਪੈਂਦਾ, ਤੇ ਉਹ A through G ਵਾਲੇ ਜਿਹੜੇ ਕੋਰਸ ਵਰਕ ਆ ਉਹ ਸਾਰੇ ਦੇ ਸਾਰੇ 15 ਚੋਂ 7 ਕਰਨੇ ਹੁੰਦੇ ਆ, ਉਹ ਕੰਪਲੀਟ ਨਹੀਂ ਕਰ ਸਕਦੇ ਹੈਗੇ। ਸੋ 15 ਕੋਰਸਿਸ ਆ 7 ਏਰੀਏ ਦੇ ਵਿੱਚ ਇਹਨਾਂ ਨੂੰ ਕੰਪਲੀਟ ਕਰਨਾ ਪੈਂਦਾ ਹਾਈ ਸਕੂਲ ਦੇ ਵਿੱਚ, ਤੇ 56% ਹਾਈ ਸਕੂਲ ਦੇ ਜਿਹੜੇ ਸੀਨੀਅਰਸ ਆ ਉਹ ਇਹ ਰਿਕੁਆਇਰਮੈਂਟਸ ਨਹੀਂ ਮੀਟ ਕਰਦੇ ਹੈਗੇ।
ਤੇ ਉਹ ਇਨਐਲੀਜੀਬਲ ਹੋ ਜਾਂਦੇ ਆ ਕੈਲੀਫੋਰਨੀਆ ਪਬਲਿਕ ਯੂਨੀਵਰਸਿਟੀ ਜਾਂ ਕਮਿਊਨਿਟੀ ਸੌਰੀ ਜਾਂ ਯੂਸੀ ਸਿਸਟਮ 'ਚ। ਸੋ ਅਲਟੀਮੇਟਲੀ ਉਹਨਾਂ ਨੂੰ ਕਮਿਊਨਿਟੀ ਕਾਲਜਸ ਦੇ ਵਿੱਚ ਜਾਣਾ ਪੈਂਦਾ ਆ। ਤੇ ਸਭ ਤੋਂ ਮਾੜਾ ਪਾਰਟ ਇਹ ਆ ਵੀ 68% ਕਾਲੇ ਮੂਲ ਦੇ ਬੱਚੇ, 64% ਲਟੀਨੋ ਮੂਲ ਦੇ ਬੱਚੇ ਜੋ ਆ ਉਹ ਇਹ ਰਿਕੁਆਇਰਮੈਂਟਸ ਨਹੀਂ ਕੰਪਲੀਟ ਕਰਦੇ। ਏਸ਼ੀਅਨ ਮੂਲ ਦੇ ਬੱਚੇ ਜਿਹੜੇ ਆ ਉਹ 26% ਜਿਹੜੇ ਫਿਗਰ ਆਉਂਦਾ ਹੈਗਾ ਜੀ। ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਪਤਾ ਨਹੀਂ ਕੀ ਬਣਨਾ, ਪਰ ਅਦਾਲਤਾਂ ਦੇ ਵਿੱਚ ਬਹੁਤ ਸਾਰੇ ਕੇਸ ਚੱਲ ਰਹੇ ਆ। ਸੁਪਰੀਮ ਕੋਰਟ ਕੀ ਟਰੰਪ ਹੁਣਾਂ ਦੀ ਇਮਿਊਨਿਟੀ ਹੈਗੀ ਸੀਗੀ ਪ੍ਰੈਜ਼ੀਡੈਂਸ਼ੀਅਲ ਰਹਿਣ ਆਫਟਰ ਪ੍ਰੈਜ਼ੀਡੈਂਸੀ, ਉਸ ਦੇ ਉੱਤੇ ਜਿਹੜੀ ਸੁਣਵਾਈ ਆ ਆਉਂਦੇ ਕੁਝ ਮਹੀਨਿਆਂ 'ਚ ਲਊਗੀ। ਪਰ ਉਸ ਦੇ ਦੌਰਾਨ ਹੀ ਇਲੀਨੋਇਸ ਦੇ ਇੱਕ ਸਟੇਟ ਜੱਜ ਨੇ ਡੋਨਲਡ ਟਰੰਪ ਹੁਣਾਂ ਨੂੰ ਇਲੀਨੋਇਸ ਦੀ ਜਿਹੜੀ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਬੈਲਟ ਆ ਉਸ ਉੱਤੇ ਅਪੀਅਰ ਹੋਣ ਤੋਂ, ਉਹਨਾਂ ਦਾ ਨਾਮ ਲਿਖਣ ਤੋਂ ਰੋਕ ਲਾ ਦਿੱਤੀ ਆ। ਪਰ ਨਾਲ ਦੇ ਨਾਲ ਹੀ ਉਹਨਾਂ ਨੇ ਇਸ ਫੈਸਲੇ ਦੇ ਉੱਤੇ ਸਟੇ ਵੀ ਜਿਹੜਾ ਉਹ ਕਰ ਦਿੱਤਾ। ਰਾਈਟ ਨਾਓ ਇਹ ਬੜਾ ਭੰਬਲ ਭੂਸਾ ਜਿਹੜਾ ਆ ਉਹ ਬਣਿਆ ਪਿਆ ਹੈਗਾ। ਕੁੱਕ ਕਾਊਂਟੀ ਦੇ ਸਰਕਟ ਜੱਜ ਟ੍ਰੇਸੀ ਪੋਰਟਰ ਉਹਨਾਂ ਨੇ ਇਲੀਨੋਇਸ ਦੇ ਵੋਟਰਸ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਕਿਹਾ ਵੀ 19 ਮਾਰਚ ਨੂੰ ਹੋਣ ਵਾਲੀ ਪ੍ਰਾਇਮਰੀ ਬੈਲਟ ਦੇ ਵਿੱਚ ਟਰੰਪ ਹੁਣੀ ਡਿਸਕੁਆਲੀਫਾਈਡ ਨੇ ਤੇ ਨਾਲ ਹੀ ਜਿਹੜੀ 5 ਨਵੰਬਰ ਦੀ ਜਨਰਲ ਇਲੈਕਸ਼ਨ ਦੀ ਬੈਲਟ ਆ ਉਹਦੇ ਵਿੱਚ ਵੀ ਐਂਟੀ ਇਨਸਰੈਕਸ਼ਨ ਦੇ ਮਾਮਲੇ ਦੇ ਵਿੱਚ ਕਲੌਜ਼ ਦੇ ਕਰਕੇ ਇਹਨਾਂ ਨੂੰ ਡਿਸਕੁਆਲੀਫਾਈ ਕੀਤਾ ਗਿਆ ਆ। ਫਾਈਨਲ ਆਊਟਕਮ ਇਲੀਨੋਇਸ ਦੇ ਕੇਸ ਦਾ ਤੇ ਹੋਰ ਕਈ ਚੈਲੰਜਸ ਜਿਹੜੇ ਆ ਉਹ ਸੁਪਰੀਮ ਕੋਰਟ ਦੇ ਵਿੱਚ ਜਾਣਗੇ, ਜੋ ਕਿ ਬੈਲਟ ਦੇ ਉੱਤੇ ਇਹਨਾਂ ਦੀ ਕਹਿੰਦੇ ਆ ਵੀ ਉਹਨਾਂ ਨੇ ਆਰਗੂਮੈਂਟ ਆਲਰੇਡੀ 8 ਫਰਵਰੀ ਨੂੰ ਸੁਣੇ ਆ ਤੇ ਹੁਣ ਅੱਗੇ ਉਸ ਤੋਂ ਜਿਹੜਾ ਕੰਮ ਆ ਉਹ ਵਧਾਇਆ ਜਾਊਗਾ। ਸੋ ਇੱਕ ਹੋਰ ਸੂਬੇ ਦੇ ਵਿੱਚ ਟਰੰਪ ਹੁਣਾਂ ਨੂੰ ਬੈਲਟ ਤੋਂ ਜਿਹੜਾ ਆ ਨਾਮ ਲਿਖਣ ਤੋਂ ਨਾ ਕਰ ਦਿੱਤਾ, ਡਿਸਕੁਆਲੀਫਾਈ ਕੀਤਾ ਗਿਆ ਆ। ਬੇਕਰਸਫੀਲਡ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹ ਧਿਆਨ ਦੇਣ। ਬੇਕਰਸਫੀਲਡ ਦੇ ਹੈਲਥ ਐਕਸਪਰਟਸ ਇਹ ਕਹਿ ਰਹੇ ਆ ਵੀ ਨੋਰਾ ਵਾਇਰਸ ਦੇ ਕੇਸਾਂ ਦੀ ਗਿਣਤੀ ਉੱਥੇ ਬਹੁਤ ਜ਼ਿਆਦਾ ਵਧੀ ਹੈਗੀ ਆ। ਦੁਨੀਆ ਦਾ ਕਹਿੰਦੇ ਸਭ ਤੋਂ ਮਾੜਾ ਜਿਹੜਾ ਸਟੋਮਕ ਬਗ ਆ ਉਹਦੇ ਨਾਲ ਇਹ ਜਿਹੜੀ ਨੋਰਾ ਵਾਇਰਸ ਦੇ ਨਾਲ ਹੁੰਦੀ ਆ। ਹੁਣ ਤੱਕ 150 ਤੋਂ ਵੱਧ ਲੋਕ ਬੇਕਰਸਫੀਲਡ ਦੇ ਜੋ ਏਰੀਆ ਹੈਗਾ ਉੱਥੇ ਇਸ ਜੋ ਵਾਇਰਸ ਆ ਉਹਦੇ ਨਾਲ ਪੋਜ਼ਿਟਿਵ ਪਾਏ ਗਏ ਹੈਗੇ ਆ। ਤੇ ਇਸ ਤੋਂ ਪਹਿਲਾਂ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਕਰੂਜ਼ ਜਿਹੜਾ ਸ਼ਿਪ ਸੀ ਉਹਦੇ ਵਿੱਚੋਂ ਵੱਡੀ ਗਿਣਤੀ 'ਚ ਲੋਕਾਂ 'ਚ ਇਹ ਨੋਰਾ ਵਾਇਰਸ ਪਾਇਆ ਗਿਆ ਸੀਗਾ। ਮੈਡੀਕਲ ਡਾਇਰੈਕਟਰ ਐਡਵੈਂਟਿਸ ਹੈਲਥ ਦੇ ਡਾਕਟਰ ਵਿਲੀਅਮ ਫਰੈਂਕਲਿਨ ਕਹਿੰਦੇ ਭਈ ਇਹ ਬੜਾ ਜੋ ਵਾਇਰਸ ਆ ਇੱਦਾਂ ਜਿਹੜੀ ਕੰਮ ਕਰਦਾ ਹੈਗਾ ਆ ਭਈ ਤੁਹਾਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਤੁਸੀਂ ਬਹੁਤ ਸੀਰੀਅਸਲੀ ਸਿੱਕ ਹੋ ਜਾਂਦੇ ਹੈਗੇ ਆ। ਨੋਰਾ ਵਾਇਰਸ ਕੰਟੈਮੀਨੇਟਡ ਫੂਡ ਦੇ ਥਰੂ, ਵਾਟਰ ਤੇ ਸਰਫੇਸ ਇਹਨਾਂ ਦੇ ਥਰੂ ਜੋ ਲੋਕਾਂ ਦੇ ਵਿੱਚ ਐਂਟਰ ਕਰ ਜਾਂਦਾ ਹੈਗਾ। ਕਿੰਬਰਲੀ ਹਰਨਾਂਡੇਸ ਕਰਨ ਕਾਉਂਟੀ ਪਬਲਿਕ ਹੈਲਥ ਦੇ ਆ, ਕਹਿੰਦੇ ਵੀ ਮੋਸਟ ਕਾਮਨ ਸਿੰਪਟਮ ਨੋਰਾ ਵਾਇਰਸ ਦਾ ਡਾਇਰੀਆ ਆ, ਟੱਟੀਆਂ ਲੱਗ ਜਾਂਦੀਆਂ, ਵੋਮਿਟਿੰਗ, ਨੌਜ਼ੀਆ, ਸਟੋਮਿਕ ਪੇਨ ਇਹ ਹੈਗਾ। ਸੋ ਕਹਿੰਦੇ ਭਈ ਇਹ 1 ਤੋਂ ਲੈ ਕੇ 3 ਦਿਨਾਂ ਤੱਕ ਰਹਿੰਦਾ ਹੈਗਾ। ਜੇ ਕਿਸੇ ਨੂੰ ਇਦਾਂ ਦੇ ਜਿਹੜੇ ਸਿੰਪਟਮਸ ਫੀਲ ਹੁੰਦੇ ਹੈਗੇ ਆ ਇਮੀਡੀਏਟਲੀ ਉਹਨਾਂ ਨੂੰ ਆਪਣੇ ਡਾਕਟਰ ਨੂੰ ਕੰਟੈਕਟ ਕਰਨਾ ਚਾਹੀਦਾ। ਜੀ, ਡਿਜ਼ਨੀ ਵਾਲੇ ਐਨਾਹਾਈਮ ਦੇ ਵਿੱਚ ਸੜਕਾਂ ਖਰੀਦਣ ਨੂੰ ਲੈ ਕੇ ਅੱਗੇ ਵੱਧ ਰਹੇ ਆ। ਡਿਜ਼ਨੀ ਉਮੀਦ ਕਰ ਰਹੀ ਆ ਵੀ ਇੱਕ ਮੈਜਿਕ ਵੇ ਉਸ ਨੂੰ ਉਹ ਬਾਏ ਕਰਨਗੇ। ਇੱਕ 1150 ਫੁੱਟ ਜਿਹੜੀ ਰੋਡ ਆ ਇਹ ਵੈਸਟ ਸਾਈਡ ਦੇ ਆ ਰਿਜ਼ੋਰਟ ਦੇ ਉੱਤੇ। 1.9 ਬਿਲੀਅਨ ਡਾਲਰ ਦੇ ਜਿਹੜੇ ਡਿਜ਼ਨੀ ਫਾਰਵਰਡ ਪ੍ਰਪੋਜ਼ਲ ਆ ਉਸ ਦੇ ਤਹਿਤ ਇਸ ਨੂੰ ਖਰੀਦਣ ਬਾਰੇ ਚਰਚਾ ਕਰ ਰਹੇ ਆ। ਡਿਜ਼ਨੀ ਕਹਿੰਦੇ ਵੀ ਅਸੀਂ 40 ਮਿਲੀਅਨ ਡਾਲਰ ਇਸ ਰੋਡ ਦਾ ਦੇਣ ਨੂੰ ਤਿਆਰ ਆ। ਨਾਲ ਹੀ ਜਿਹੜਾ ਹੋਟਲਵੇ ਆ ਉਸ ਨੂੰ ਲੈ ਕੇ ਤੇ ਇੱਕ ਕਲੀਮੈਂਟੇ ਸਟਰੀਟ ਆ ਉਹਨੂੰ ਵੀ ਉਹ ਖਰੀਦਣਾ ਚਾਹੁੰਦੇ ਆ। ਸੋ ਐਨਾਹਾਈਮ ਦੇ ਵਿੱਚ ਡਿਜ਼ਨੀ ਵਾਲੇ ਆਪਣੇ ਥੀਮ ਪਾਰਕ ਆ ਉਸ ਨੂੰ ਐਕਸਪੈਂਡ ਵਧਾਉਣ ਬਾਰੇ ਚਰਚਾ ਜਿਹੜੀ ਉਹ ਕਰ ਰਹੇ ਆ ਹੁਣ। ਪਰ ਕੁਝ ਲੋਕ ਕਹਿੰਦੇ ਆ ਵੀ ਇਸ ਚੀਜ਼ ਦੇ ਉਲਟ ਨੇ ਵੀ ਭਾਈ ਸਾਡੀਆਂ ਜਿਹੜੀਆਂ ਰੋਡਸ ਆ ਇਹਨਾਂ ਦੇ ਦੁਆਰਾ ਨਾ ਖਰੀਦੀਆਂ ਜਾਣ। ਰੋਜ਼ਾਨਾ ਕਹਿੰਦੇ ਵੀ ਇਹ ਜਿਹੜੀ ਸਟਰੀਟ ਮੈਜਿਕ ਵੇ ਆ ਇਸ ਦੇ ਉੱਤੇ ਤਕਰੀਬਨ 11,000 ਤੋਂ ਵੱਧ ਵਹੀਕਲ ਲੰਘਦੇ ਆ ਤੇ ਜਿਹੜੇ ਕਿ ਡਿਜ਼ਨੀ ਪ੍ਰਾਪਰਟੀ ਤੋਂ, ਜਿਨ੍ਹਾਂ ਚੋਂ ਸਭ ਤੋਂ ਵੱਧ ਡਿਜ਼ਨੀ ਪ੍ਰਾਪਰਟੀ ਦੇ ਉੱਤੇ ਉਹ ਜਾਂਦੇ ਹੈਗੇ ਆ। ਸੋ ਡਿਜ਼ਨੀ ਵਾਲੇ ਕਹਿੰਦੇ ਆ ਵੀ ਸਿਰਫ 100 ਤੋਂ ਵੀ ਘੱਟ ਲੋਕਾਂ ਨੂੰ ਇਸ ਦਾ ਅਸਰ ਜਿਹੜਾ ਆ ਉਹ ਪਵੇਗਾ। ਪਰ ਲਾਗੇ ਰਹਿ ਰਹੇ ਜਿਹੜੇ ਰੈਜ਼ੀਡੈਂਟਸ ਆ ਉਹ ਚਾਹੁੰਦੇ ਆ ਵੀ ਇਹ ਇਸ ਤਰੀਕੇ ਦੇ ਨਾਲ ਇਹ ਜਿਹੜੀ ਸਟਰੀਟ ਆ ਉਹ ਬਚੀ ਰਵੇ
ਤਾਂ ਜੋ ਸਾਨੂੰ ਆਉਣਾ ਜਾਣਾ ਜਿਹੜਾ ਆ ਉਹ ਸੌਖਾ ਰਹੇ। ਸੋ ਡਿਜ਼ਨੀ ਨੇ ਇਸ ਕੰਸਟਰਕਸ਼ਨ ਦੀ ਸਾਈਟ ਦੇ ਬਾਰੇ ਅਜੇ ਐਲਾਨ ਨਹੀਂ ਕੀਤਾ ਵੀ ਕਿਹੜੀ ਤਰੀਕ ਨੂੰ ਇਹ ਕਰਨਗੇ, ਪਰ ਸਿਟੀ ਦੇ ਦੁਆਰਾ ਲੱਗਦਾ ਆ ਵੀ ਇਸ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਆ। ਪਲੈਨਿੰਗ ਕਮਿਸ਼ਨ ਦੀ ਵੋਟ ਇਸ ਪ੍ਰਪੋਜ਼ਲ ਦੇ ਉੱਤੇ ਆਉਂਦੀ 11 ਮਾਰਚ ਨੂੰ ਹੋਣ ਜਾ ਰਹੀ ਆ। ਪ੍ਰੋਪੋਜੀਸ਼ਨ 47 ਜਿਸ ਨੇ ਕੈਲੀਫੋਰਨੀਆ ਦੇ ਵਿੱਚ ਕਾਫੀ ਜਿਹੜੀ ਤਰਸੱਲੀ ਮਚਾਈ ਹੋਈ ਆ ਸਮੈਸ਼ ਗ੍ਰੈਬ ਨੂੰ ਲੈ ਕੇ, ਲੁੱਟਾਂ ਮਾਰਾਂ ਨੂੰ ਲੈ ਕੇ। ਸੋ ਉਹਦੇ ਸੰਬੰਧ ਦੇ ਵਿੱਚ ਦੋਨੋਂ ਹੀ ਪਾਰਟੀਆਂ ਰਿਪਬਲਿਕਨ ਤੇ ਡੈਮੋਕ੍ਰੇਟਸ ਉਹਦੇ ਉੱਤੇ ਵਰਕਆਊਟ ਕਰ ਰਹੇ ਆ ਤੇ ਹੁਣ ਸਿਗਨੇਚਰ ਡਰਾਈਵ ਸ਼ੁਰੂ ਹੋਈ ਹੈ, ਕਿਉਂਕਿ ਉਸ ਨੂੰ ਜੋ ਨਵੰਬਰ ਦੇ ਵਿੱਚ ਇਲੈਕਸ਼ਨਸ ਆਉਣੀਆਂ ਬੈਲਟ ਤੇ ਲੈ ਕੇ ਆਉਣਾ ਹੈਗਾ। ਜਦੋਂ ਇਹ ਪ੍ਰੋਪੋਜੀਸ਼ਨ ਪਾਸ ਹੋਈ ਸੀ ਉਸ ਟਾਈਮ ਵੀ ਇਹ 60% ਲੋਕਾਂ ਨੇ ਇਹਦੇ ਹੱਕ ਦੇ ਵਿੱਚ ਵੋਟ ਪਾਈ ਸੀ ਵੀ 950 ਤੋਂ ਥੱਲੇ ਜੇ ਕੋਈ ਚੋਰੀ ਕਰਦਾ ਉਹਨੂੰ ਮਿਸਡਮੀਨਰ ਚਾਰजेस ਲਾਏ ਜਾਣ, ਪਰ ਮਿਸਡਮੀਨਰ ਚਾਰजेस ਬਹੁਤ ਘੱਟ ਗਿਣਤੀ ਦੇ ਵਿੱਚ ਲਾਏ ਗਏ। 60% ਵੋਟਰਸ ਨੇ ਉਦੋਂ ਪਾਸ ਕੀਤਾ ਸੀ। ਸੋ ਇਹਨੂੰ ਦੇਖਦੇ ਹੋਏ ਫ੍ਰਿਜ਼ਨੋ ਏਰੀਏ ਦੇ ਵਿੱਚ ਜਿਹੜੇ ਫ੍ਰਿਜ਼ਨੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਲੀਜ਼ਾ ਸਮਿਟ ਕੈਂਪਾ, ਉਹਨਾਂ ਨੇ ਇੱਕ ਡਰਾਈਵ ਥਰੂ ਸਿਗਨੇਚਰ ਡਰਾਈਵ ਸ਼ੁਰੂ ਕੀਤੀ ਆ। 5 ਲੱਖ ਸਿਗਨੇਚਰ ਇਕੱਠੇ ਕਰਨੇ ਪੂਰੇ ਕੈਲੀਫੋਰਨੀਆ ਚੋਂ। ਸੋ ਇਸ ਡਰਾਈਵ ਥਰੂ ਸਿਗਨੇਚਰ ਜੋ KMJ ਸਟੂਡੀਓਜ਼ ਪਾਰਕਿੰਗ ਲਾਟ ਆ ਪਾਮ ਤੇ ਸ਼ਾਹ ਐਵਨਿਊ ਤੇ, ਉੱਥੇ ਸਕੈਜੂਲ ਕੀਤੀ ਗਈ ਆ 9 ਵਜੇ ਤੋਂ ਲੈ ਕੇ 6 ਵਜੇ ਤਾਈਂ। ਸੋ ਇਹ ਜੋ ਸਿਗਨੇਚਰ ਡਰਾਈਵ ਹੈ ਇਸ ਸ਼ੁੱਕਰਵਾਰ ਨੂੰ ਆ ਫ੍ਰਿਜ਼ਨੋ ਦੇ ਵਿੱਚ। ਸੋ ਜਿਹੜੇ ਚਾਹੁੰਦੇ ਆ ਤੇ ਜਿਹੜੀ ਪ੍ਰੋਪੋਜੀਸ਼ਨ 47 ਆ ਉਹ ਇਹਦੇ ਚ ਕੁਝ ਕੁ ਜਿਹੜੀਆਂ ਡਿਟੇਲ ਆ ਰਹੀਆਂ ਵੀ ਜੇ 950 ਤੋਂ ਥੱਲੇ ਕੋਈ ਵੀ ਜਿਹੜਾ ਚੋਰੀ ਕਰਦਾ ਆ ਜਾਂ ਫੈਲਨੀ ਉਹਦੇ ਤੇ ਫੈਲਨੀ ਚਾਰजेस ਲੱਗਣੇ ਚਾਹੀਦੇ ਆ। ਕੁਛ ਜੇ ਉਹ ਫੈਂਟਲਿਨ ਸੈਲ ਕਰਦਾ ਆ ਜਾਂ ਡਰੱਗ ਉਹਦੇ ਚ ਇਨਵੋਲਵ ਹੁੰਦੀ ਹੈਗੀ ਆ ਉਹ ਨਹੀਂ ਤਾਂ ਘੱਟੋ ਘੱਟ ਜਿਹੜੇ ਆ ਮਿਸਡਮੀਨਰ ਚਾਰजेस ਤਾਂ ਲੱਗਣੇ ਚਾਹੀਦੇ ਹੈਗੇ ਆ। ਸੋ ਜੇ ਉਹਦੇ ਕੋਲ 2 ਡਰੱਗ ਦੇ ਜਾਂ 2 ਪ੍ਰਾਇਰ ਥੈਫਟ ਦੀਆਂ ਕਨਵਿਕਸ਼ਨਸ ਹੈਗੀਆਂ ਫਿਰ ਉਹਨਾਂ ਤੇ ਫੈਲਨੀ ਚਾਰजेस ਲੱਗਣੇ ਚਾਹੀਦੇ ਆ। ਸੋ ਇਹਦੀ ਜਿਹੜੀ ਸਿਗਨੇਚਰ ਡਰਾਈਵ ਹੋਣੀ ਹੈਗੀ ਆ। ਸੋ ਫ੍ਰਿਜ਼ਨੋ ਏਰੀਏ ਦੇ ਲੋਕ ਜੇ ਚਾਹੁੰਦੇ ਆ ਵੀ ਪ੍ਰੋਪੋਜੀਸ਼ਨ 47 ਬੈਲਟ ਤੇ ਆਵੇ ਤੇ ਉਹ ਜੋ ਤੁਹਾਡੇ ਸ਼ਹਿਰ ਦੀ ਡਿਸਟ੍ਰਿਕਟ ਅਟਾਰਨੀ ਹੈਗੀ ਆ ਉਹ ਅੱਗੇ ਲੱਗ ਕੇ ਜੋ ਇਸ ਡਰਾਈਵ ਦੀ ਸਿਗਨੇਚਰ ਡਰਾਈਵ ਕਰ ਰਹੇ ਆ ਪਾਮ ਤੇ ਸ਼ਾਹ ਐਵਨਿਊ ਤੇ 9 ਵਜੇ ਤੋਂ ਲੈ ਕੇ 6 ਵਜੇ ਤਾਈਂ ਇਸ ਸ਼ੁੱਕਰਵਾਰ। ਜੀ ਬਿਲਕੁਲ। ਸੋ ਸੋਧਾਂ ਦੀ ਇਸ ਦੇ ਵਿੱਚ ਸਿਫਾਰਿਸ਼ ਆ ਜਿਹੜੀ ਉਹ ਗੱਲ ਕਰ ਰਹੇ ਆ। ਬਹੁਤ ਸਾਰੇ ਡਿਸਟ੍ਰਿਕਟ ਅਟਾਰਨੀਜ਼ ਇੱਥੋਂ ਤੱਕ ਕਿ ਹੁਣ ਤਾਂ ਗਵਰਨਰ ਵੀ ਬਹੁਤ ਸਾਰੀਆਂ ਸਿਟੀਜ਼ ਦੇ ਮੇਅਰਸ ਤੱਕ ਵੀ ਇਸ ਨੂੰ ਠੀਕ ਕਰਨ ਦੇ ਲਈ, ਇਸ ਦੇ ਵਿੱਚ ਸੋਧਾ ਕਰਨ ਦੇ ਲਈ, ਅਮੈਂਡਮੈਂਟ ਕਰਨ ਦੇ ਲਈ ਰਾਜੀ ਜਿਹੜੇ ਉਹ ਹੋ ਰਹੇ ਨੇ। ਜਾਂਦੇ ਜਾਂਦੇ ਹਰਜੋਤ ਸਿੰਘ ਜੀ ਸਟਾਕਸ ਦਾ ਜੇ ਹਾਲ ਦੱਸਦੇ ਜਾਈਏ। ਅੱਜ ਡਾਓ ਜੋਨ ਦੇ ਵਿੱਚ 24 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 38,949 ਤੇ ਬੰਦ ਹੋਇਆ। S&P 8 ਪੁਆਇੰਟ ਘਟ ਕੇ 5,070 ਤੇ ਬੰਦ ਹੋਇਆ। ਨੈਸਡੈਕ 88 ਪੁਆਇੰਟ ਘਟ ਕੇ 15,900 ਤੇ 48 ਤੇ ਬੰਦ ਹੋਇਆ। ਸੋਨੇ ਦਾ ਭਾਅ $2,044 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ ਰਹੀ ਆ। 10-year yield 4.27%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 60,000 ਨੂੰ ਪਾਰ ਕਰ ਗਿਆ, 61,391 ਤੇ ਇਥੀਰੀਅਮ 3,414 US$ ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 88 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 11 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਜੀ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।